ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਰਲਡ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਡਿਸਕਸ ਕਰਨ ਤੋਂ ਪਹਿਲਾਂ ਮੈਂ ਕੁਦਰਤੀ ਉਮਰ ਅਬਦੁੱਲਾ ਜਿਹਨੇ ਟਵੀਟ ਕੀਤਾ, ਉਹਨੇ ਬੜਾ ਇੱਕ ਅੱਛਾ ਕਮੈਂਟ ਕੀਤਾ ਜੀ। ਉਹਨੇ ਕਿਹਾ ਜੀ ਸੋ ਦਾ RSS is doing a 3-day performance appraisal of the Modi government. Anyone else want to tell me that they are a social organization? ਬਹੁਤ ਵਾਰੀ ਜਦੋਂ RSS ਦੇ ਉੱਤੇ ਇਲਜ਼ਾਮ ਹੋ ਗਏ ਨਾ ਅਸੀਂ ਤਾਂ ਇੱਕ ਸਮਾਜਿਕ ਜਥੇਬੰਦੀ ਹੈ, ਅਸੀਂ ਤਾਂ ਸਮਾਜ ਦੀ ਸੇਵਾ ਦੇ ਲਈ ਹੈ, ਸਾਡਾ ਕੋਈ ਪੋਲੀਟਿਕਸ ਨਾਲ ਸੰਬੰਧ ਨਹੀਂ। ਔਰ ਉਹਨੂੰ 3 ਦਿਨ ਉਹਨਾਂ ਨੇ ਛਾਨਣਾ ਲਾਇਆ ਹੋਇਆ ਕਿ ਮੋਦੀ ਸਰਕਾਰ ਦੀ ਸਾਲ ਸਵਾ ਸਾਲ ਦੀ ਕੀ ਪਰਫਾਰਮੈਂਸ ਹੈ। ਕਿ ਉਹ ਕਹਿੰਦਾ ਜੀ ਹੁਣ ਨਾ ਮੈਨੂੰ ਕਿਹੋ ਜੀ ਇਹ ਸਮਾਜਿਕ ਸੰਸਥਾ ਹੈ ਕਿ RSS ਜਿਹੜਾ ਹੈ ਉਹ ਜਿਹੜਾ ਉਹਨੂੰ ਐਨਾਲਾਈਜ਼ ਕਰ ਰਿਹਾ ਹੈ, ਅਪਰੇਜ਼ਲ ਦੇਖ ਰਿਹਾ ਹੈ ਕਿ ਵੀ ਕਿੱਥੇ ਤੱਕ ਪਹੁੰਚੇ ਨੇ ਇਹਨਾਂ ਦੇ ਹਿੰਦੂਤਵ ਏਜੰਡੇ ਤੇ। ਜੀ ਸਿੱਖ ਇਤਿਹਾਸ ਦੇ ਹਵਾਲੇ ਨਾਲ 1922 ਚ ਮਦਨ ਮੋਹਨ ਮਾਲਵੀਆ, ਜਿਸ ਨੂੰ ਬੜਾ ਵੱਡਾ ਸਿੱਖ ਵੀ ਆਪਣੇ ਦੋਸਤ ਦੇ ਤੌਰ ਤੇ ਪ੍ਰੋਜੈਕਟ ਕਰਦੇ ਨੇ, ਕਿ ਜੀ ਉਹਨੇ ਕਿਹਾ ਸੀ ਕਿ ਜੀ ਹਰ ਹਿੰਦੂ ਆਪਣਾ ਇੱਕ ਵੱਡਾ ਬੱਚਾ ਸਿੱਖ ਬਣਾਏ। ਔਰ ਇਹ ਉਹੀ ਮਾਲਵੀ ਹੈ ਜਿਹਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਜਦੋਂ ਆਇਆ ਖਾਲਸਾ ਕਾਲਜ ਉਹਨੇ ਜਾਣਾ ਸੀ ਲੈਕਚਰ ਲਈ, ਤੇ ਖਾਲਸਾ ਕਾਲਜ ਦੇ ਸਟੂਡੈਂਟ ਜਿਹੜੇ ਨੇ ਖੁਦ ਘੋੜੇ ਬਣ ਕੇ ਉਹਨੂੰ ਸਵਾਰ ਕਰਕੇ ਤੇ ਜਿਹੜਾ ਘੋੜਿਆਂ ਦੀ ਥਾਂ ਤੇ ਖਿੱਚ ਕੇ ਉਹਨੂੰ ਲਗਾਇਆ ਸੀ। ਔਰ ਇਹ ਉਹੀ ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂਆਂ ਨੂੰ ਬਿਰਲਾ ਔਰ ਦੂਜੇ ਸਾਰੇ ਪੈਸੇ ਇਕੱਠੇ ਕਰਵਾ ਕੇ ਤੇ ਜਿਹੜੀਆਂ ਮੂਰਤੀਆਂ ਦਰਬਾਰ ਸਾਹਿਬ ਚੋਂ ਚੁੱਕੀਆਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੋਈਆਂ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਦੂਜੇ ਖੂੰਜੇ 'ਚ ਸਥਾਪਿਤ ਕਰਕੇ ਦੁਰਗਿਆਣਾ ਮੰਦਿਰ ਬਣਾਇਆ। ਔਰ ਇਹ ਕਿਹਾ ਜੀ ਬਿਲਕੁਲ ਇਹਦੀ ਸ਼ੇਪ ਅਸੀਂ ਬਰਾਬਰ ਜਿਹੜਾ ਦਰਬਾਰ ਸਾਹਿਬ ਤੁਹਾਨੂੰ ਜਿਹੜਾ ਉਹ ਬਣਾ ਕੇ ਦੇਵਾਂਗੇ। ਔਰ ਅੱਜ ਵੀ ਔਰ ਇਹਨਾਂ ਨੇ ਜਦੋਂ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਇਹਨਾਂ ਨੇ ਯਕੀਨੀ ਬਣਾਇਆ ਵੀ ਜਿਹੜਾ VIP ਦਰਬਾਰ ਸਾਹਿਬ ਦੇ ਦਰਸ਼ਨ ਨੂੰ ਆਉਂਦਾ ਉਹਨੂੰ ਉੱਥੇ ਦੁਰਗਿਆਣਾ ਮੰਦਿਰ ਵੀ ਇਤਿਹਾਸਕ ਬਣਾ ਕੇ ਖੜਾ ਕਰ ਦਿੱਤੇ। ਸੋ ਇਹ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਸੀ। ਔਰ ਇਹ ਸਾਰੇ ਹਿੰਦੂ ਮਹਾਸਭਾ, ਇਹ ਬੇਸ਼ੱਕ ਪਹਿਲਾਂ ਗਾਂਧੀ ਦਾ ਐਡਮਾਇਰ ਸੀ, ਕਾਂਗਰਸ ਸੀ, ਜਿਹੜੀ ਹਿੰਦੂ ਮਹਾਸਭਾ ਹੈ ਉਸ ਨੂੰ ਫਾਊਂਡ ਹੀ ਮਦਨ ਮੋਹਨ ਮਾਲਵੀਆ ਨੇ ਕੀਤਾ, ਕਿਉਂਕਿ ਇੰਨਾ ਕੁ ਫੁੱਲ ਆਫ ਹੇਟਰਡ ਸੀ ਮੁਸਲਮਾਨਾਂ ਦੇ ਲਈ। ਔਰ ਮੈਂ ਅਕਸਰ ਇੱਕ ਕਾਮੈਂਟ ਦੁਹਰਾਉਂਦਾ ਹੁੰਦਾ, ਗਿਆਨੀ ਸ਼ੇਰ ਸਿੰਘ ਸਿੱਖ ਲੀਡਰ ਹੋਏ ਨੇ ਕਿ ਉਹਨਾਂ ਨੇ ਸਿੱਖ ਕੋਈ ਐਸੀ ਇੰਟਰਫੇਥ ਕਾਨਫਰੰਸ ਸੀ ਉਹ ਇਕੱਠੇ ਅਟੈਂਡ ਕੀਤੀ ਮਾਲਵੀਆ ਨਾਲ। ਉਹਨੇ ਕਿਹਾ ਜੀ ਉੱਥੇ ਬੜਾ ਮੁਸਲਮਾਨਾਂ ਦਾ ਪ੍ਰੋ ਮਿਲਵਾਂ ਜਿਹਾ ਉਹਨੇ ਬਿਆਨ ਦਿੱਤਾ। ਕਹਿੰਦੇ ਜਦੋਂ ਅਸੀਂ ਸ਼ਾਮ ਨੂੰ ਇਕੱਠੇ ਹੋਏ तो मैं उन्होंने कहा कि मालविया जी आपके विचार तो और हैं, आज आप कुछ और बोले। तो कहते मैं उन्हें कहा ज्ञानी जी फिक्र मत करो, एक बार अंग्रेज़ों को यहाँ से जा लेने दो, हम तो शिक्षा प्रणाली में संशोधन करके मुसलमानों की मुसलमानी निकाल देंगे। एक वो कहते मैं दिल च सोचा जे मुसलमानों की मुसलमानी कढ़ देंगे तो साडा की हाल करनगे। पर मैं देखा मैं कि जी गुरु के बाग आया भी हिस्टरी है कि जी गुरु के बाग वो देखण आया भी सिखां नूं डांगां किवें पै रहीआं। 1926 ਦੇ ਵਿੱਚ ਭਾਈ ਹੀਰਾ ਸਿੰਘ ਜਿਹੜੇ ਬਹੁਤ ਵੱਡੇ ਕੀਰਤਨੀਏ ਹੋਏ, ਜਿਨ੍ਹਾਂ ਨੇ ਜਿਸ ਪ੍ਰੇਮ ਅੰਦਾਜ਼ 'ਚ ਕੀਰਤਨ ਦੀ ਇਸ ਦਾਤ ਨੂੰ ਸਿੱਖੀ ਨਾਲ ਜੋੜਨ ਦੇ ਲਈ ਜਿਹੜਾ ਇਸਤੇਮਾਲ ਕੀਤਾ, ਸਾਡੇ ਜਿਹੜੇ ਬਹੁਤ ਸੈਲੀਬ੍ਰੇਟਡ ਕੀਰਤਨੀਏ ਨੇ ਜਿਨ੍ਹਾਂ ਦੇ ਵਿੱਚ ਪ੍ਰੇਮ ਸੀ। ਅੱਜ ਇੱਕ ਵੱਡਾ ਹਿੱਸਾ ਜਿਹੜਾ ਉਹ ਕਿਸ ਕਿਸਮ ਦਾ ਬਣਿਆ, ਆ ਬਲਬੀਰ ਸਿੰਘ ਰਾਗੀ 85 ਸਾਲਾ ਕਿ ਜੀ ਰਾਗਾਂ 'ਚ ਕੀਰਤਨ ਫਲਾਣਾ ਤੇ ਦੂਸਰਾ, ਉਹ ਆਸ਼ੂਤੋਸ਼ ਦੇ ਪੈਰਾਂ 'ਚ ਬੈਠਾ ਸੀ। ਦੋ ਪਹਿਲਾਂ ਉਹਨੇ ਕਿਹਾ ਜੀ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਿਹਦੇ ਕੋਲ ਗਿਆ। ਹੁਣ 13 ਮਿੰਟ ਦੀ ਉਹਦੀ ਵੀਡੀਓ ਆਈ, ਉਹਨੂੰ ਸੰਤਾਂ ਕੇ ਕਾਰਜ ਕਹਿ ਰਿਹਾ ਹੈ, ਭਾਗ ਹੋਆ ਗੁਰੂ ਸਾਹਿਬ ਝੋਲੀ ਅੱਡ ਕੇ ਉਹਦੇ ਅੱਗੇ ਬੈਠਾ। ਇੱਕ ਹੋਰ ਕੀਰਤਨੀ ਆ ਉਹ ਵੀ ਹਰਮੰਦਰ ਸਾਹਿਬ ਦਾ, ਉਹ ਜਸਟੀਫਾਈ ਕਰ ਰਿਹਾ ਨਹੀਂ ਜੇ ਗਿਆਨੀ ਜੀ ਨੂੰ ਪਤਾ ਨਹੀਂ ਲੱਗਾ ਕਿਵੇਂ ਚਲੇ ਗਏ ਕੀ। ਸੋ ਅੱਜ ਇਹ ਨੇ ਕਿੱਥੇ ਭਾਈ ਸਮੁੰਦ ਸਿੰਘ, ਭਾਈ ਪ੍ਰਧਾਨ ਸਿੰਘ ਔਰ ਇਸ ਲੈਵਲ ਦੇ ਗਿਆਨੀ ਹੀਰਾ ਸਿੰਘ ਵਰਗੇ ਕੀਰਤਨੀ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਸੁਣਨ ਲਈ ਆਉਂਦੇ ਸੀ ਔਰ ਪਿਆਰ ਨਾਲ ਭਰ ਜਾਂਦੇ ਸੀ ਜਿਸ ਪਿਆਰ ਦੇ ਨਾਲ ਉਹ ਕੀਰਤਨ ਕਰਦੇ ਸਨ। ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਇਹ ਸਾਰੇ ਬਾਅਦ ਨੇ, ਪਰ ਇਹ ਮੁੱਢਲੇ ਜਿਨ੍ਹਾਂ ਨੇ ਅਕਾਲੀ ਲਹਿਰ ਦੇ ਵੇਲੇ ਵੀ ਔਰ ਉਸ ਦੌਰਾਨ ਬਹੁਤ ਸਾਰਿਆਂ ਨੂੰ ਸਿੱਖੀ ਦੇ ਨਾਲ ਜੋੜਿਆ। 1953 'ਚ ਅੱਜ ਦੇ ਦਿਨ ਸਰ ਕਪੂਰ ਸਿੰਘ ਜਿਹੜੇ ਕਿ ICS ਸਨ, ਡਿਸਟ੍ਰਿਕਟ ਕਾਂਗੜਾ 47 ਤੋਂ ਬਾਅਦ ਫਿਰ ਹੁਸ਼ਿਆਰਪੁਰ ਟ੍ਰਾਂਸਫਰ ਹੋਏ ਕਰਪਸ਼ਨ ਦੇ ਚਾਰਜਿਸ ਲਾ ਕੇ, ਕਿਉਂਕਿ ਇਹਨਾਂ ਨੇ ਚੈਲੰਜ ਕੀਤਾ ਸੀ ਸਿੱਖ ਜਰਾਇਮ ਪੇਸ਼ਾ ਕਬੀਲੇ ਵਾਲੇ ਨੂੰ, ਉਹਨਾਂ ਨੂੰ ਅੱਜ ਦੇ ਦਿਨ ਨੌਕਰੀ ਤੋਂ ਡਿਸਮਿਸ ਕੀਤਾ। 1984 'ਚ ਪਹਿਲਾ ਇਕੱਠ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਗੁਰਦੁਆਰਾ ਸ਼ਹੀਦਾਂ 'ਚ ਹੋਇਆ ਔਰ ਉਹਦੇ 'ਚ ਬਹੁਤ ਵੱਡਾ ਇਕੱਠ ਸੀ। ਮੈਨੂੰ ਵੀ ਉਹਦੇ 'ਚ ਜਾਣ ਦਾ ਮੌਕਾ ਮਿਲਿਆ, ਹਾਲਾਂਕਿ ਗੱਡੀਆਂ ਬੱਸਾਂ ਸਭ ਪਾਬੰਦੀ ਸੀ। ਔਰ ਇਸ ਦੇ ਵਿੱਚ ਜ਼ੈਲ ਸਿੰਘ, ਬੂਟਾ ਸਿੰਘ, ਸੰਤਾ ਸਿੰਘ, ਨਰੈਣ ਸਿੰਘ, ਇਹਨਾਂ ਨੂੰ ਪੰਥ 'ਚੋਂ ਖਾਰਜ ਕੀਤਾ ਔਰ ਇਸ ਨੂੰ ਜਿਹੜਾ ਉਹ ਉਹਨਾਂ ਨੇ ਵਰਤਿਆ। ਸੋ ਕਾਲਡ ਸਿੰਘ ਸਾਹਿਬਾਨ ਨੇ ਆਪਣੀ
ਆਪ ਨੂੰ ਵੀ ਕਲੀਨ ਕਰਨ ਲਈ। ਵਰਲਡ ਹਿਸਟਰੀ ਦੇ ਹਵਾਲੇ ਨਾਲ ਸਨ 31 ਦੇ ਵਿੱਚ ਐਂਟਨੀ ਔਰ ਕਲੀਓਪੈਟਰਾ ਨੂੰ ਹਰਾ ਕੇ ਆਕਟੀਵੀਅਨ ਜਿਹੜਾ ਹੈ ਉਹ ਰੋਮ ਦਾ ਪਹਿਲਾ ਬਾਦਸ਼ਾਹ ਬਣਿਆ, ਜਿਹਨੇ ਆਪਣਾ ਨਾਂ ਆਗਸਟਸ ਸੀਜ਼ਰ ਰੱਖਿਆ। ਇਸ ਤਰ੍ਹਾਂ ਸੀਜ਼ਰ ਸ਼ਬਦ ਬਾਦਸ਼ਾਹ ਦੇ ਲਈ ਯੂਜ਼ ਹੁੰਦਾ ਰਿਹਾ ਲੰਬਾ ਵਕਤ। ਰਸ਼ੀਆ ਦੇ ਵਿੱਚ ਜ਼ਾਰ ਸ਼ਬਦ ਇਸਤੇਮਾਲ ਹੁੰਦਾ ਸੀ। 1192 ਚ ਸਲਾਹਦੀਨ ਤੇ ਕਿੰਗ ਰਿਚਰਡ, ਕਿਉਂਕਿ ਕਿੰਗ ਰਿਚਰਡ ਕਰੂਸੇਡ ਲੈ ਕੇ ਜਾਂਦਾ ਸੀ, ਇਹਨਾਂ ਦੀਆਂ ਲੜਾਈਆਂ ਵੀ ਹੋਈਆਂ। ਸਲਾਹਦੀਨ ਵੀ ਬਹੁਤ ਬਹਾਦਰ ਸੀ, ਪਰ ਅੱਜ ਦੇ ਦਿਨ ਉਹਨਾਂ ਨੇ ਸੀਜ਼ ਫਾਇਰ ਕੀਤਾ 1192 ਦੇ ਵਿੱਚ। 1898 ਦੇ ਵਿੱਚ ਪਹਿਲੀ ਵਾਰ ਮਸ਼ੀਨ ਗਨ ਇਹ ਜੰਗ ਦੇ ਮੈਦਾਨ ਦੇ ਵਿੱਚ ਇਸਤੇਮਾਲ ਹੋਈ। 1900 ਦੇ ਵਿੱਚ ਪਹਿਲੀ ਵਾਰ ਜਰਮਨ ਔਰ ਅਮਰੀਕਾ ਦੇ ਵਿੱਚ ਟੈਲੀਗ੍ਰਾਫ ਇਸ ਦੀ ਸ਼ੁਰੂਆਤ ਹੋਈ। 1930 ਚ ਪਹਿਲੀ ਨਾਨ ਸਟਾਪ ਫਲਾਈਟ ਯੂਰਪ ਤੋਂ ਅਮਰੀਕਾ ਆਈ 37 ਘੰਟੇ 'ਚ। ਹੁਣ ਅੰਦਾਜ਼ਾ ਲਾ ਲਓ, ਲੰਡਨ 'ਚ 8 ਘੰਟੇ 'ਚ ਬੰਦਾ ਚਲਾ ਜਾਂਦਾ, ਪਰ 1930 ਜੇ ਤੁਸੀਂ ਉੱਡੇ ਹੁੰਦੇ ਤਾਂ 37 ਘੰਟੇ ਜਹਾਜ਼ 'ਚ ਬਹਿਣਾ ਸੀ, ਜੇ ਨਾਨ ਸਟਾਪ 'ਚ ਵੀ ਜਾਂਦੇ। ਸਟਾਪ ਵਾਲੇ ਤਾਂ ਫਿਰ ਹਰ ਪੜਾਅ ਤੇ ਰੁਕ ਰੁਕ ਕੇ ਜਾਂਦੇ ਹੋਣੇ ਨੇ ਜੀ। 1945 ਦੇ ਵਿੱਚ ਫਰਾਂਸ ਤੋਂ ਆਜ਼ਾਦੀ ਵੀਅਤਨਾਮ ਨੇ ਐਲਾਨੀ ਔਰ ਹੋਚੀ ਮਿਨ ਜਿਹੜਾ ਫਾਈਟਰ ਸੀ ਉਹ ਪਹਿਲਾ ਪ੍ਰੈਜ਼ੀਡੈਂਟ ਬਣਿਆ। ਪਹਿਲੀ 1946 ਚ ਨਹਿਰੂ ਨੇ ਇੰਟਰਿਮ ਸਰਕਾਰ ਬਣਾਈ, ਜਿਹਦੇ ਤਜਰਬੇ ਤੋਂ ਕਾਇਦੇ ਆਜ਼ਮ ਨੇ ਕਿਹਾ ਕਿ ਜੇ ਅਜੇ ਅੰਗਰੇਜ਼ ਇੱਥੇ ਬੈਠੇ ਨੇ ਤੇ ਇਹ ਸਾਨੂੰ ਇਵੇਂ ਟਰੀਟ ਕਰਦੇ ਨੇ, ਜਦੋਂ ਇੰਡੀਪੈਂਡੈਂਟ ਮੁਲਕ ਹੋਏਗਾ ਫਿਰ ਸਾਡੇ ਨਾਲ ਕੀ ਕਰਨਗੇ। 1991 ਚ ਅਮਰੀਕਾ ਨੇ ਐਸਟੋਨੀਆ, ਲਾਤਵੀਆ, ਲਿਥੁਆਨੀਆ ਦੀ ਆਜ਼ਾਦੀ ਨੂੰ ਰੈਕਗਨਾਈਜ਼ ਕੀਤਾ। 1996 ਚ ਫਿਲੀਪੀਨਸ ਚ ਸਰਕਾਰ ਤੇ ਬਾਗੀ ਮੁਸਲਮਾਨਾਂ ਚ, ਕਿਉਂਕਿ ਉੱਥੇ ਵੀ ਸਿਵਲ ਵਾਰ ਚ ਸ਼ਾਇਦ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ, ਉਹਨਾਂ ਦੇ ਵਿੱਚ ਸਮਝੌਤਾ ਹੋਇਆ। 2012 ਦੇ ਵਿੱਚ ਇਜਿਪਟ ਨੇ ਪਹਿਲੀ ਵਾਰ 50 ਸਾਲ ਇਹ ਲਾਅ ਸੀ ਕਿ ਜਿਹੜੀਆਂ ਬੀਬੀਆਂ ਨੇ ਖਬਰਾਂ ਦੇਣੀਆਂ ਨੇ ਉਹ ਪਰਦੇ ਦੇ ਵਿੱਚ ਹੁੰਦੀਆਂ ਸੀ। 50 ਸਾਲ ਬਾਅਦ ਇਹ ਪਾਬੰਦੀ ਚੁੱਕੀ ਔਰ ਉਹਨਾਂ ਨੇ ਕਿਹਾ ਕਿ ਵੀ ਕੋਈ ਚਾਹੇ ਤਾਂ ਪਰਦਾ ਕਰ ਸਕਦਾ ਹੈ, ਨਾ ਚਾਹੇ ਤਾਂ ਨਹੀਂ ਕਰ ਸਕਦਾ। ਜੇ ਤੁਸੀਂ ਇਜਿਪਟ 'ਚ ਹੁੰਦੇ ਤਾਂ ਫਿਰ ਉਹ ਤੁਹਾਨੂੰ ਸਿਸਟਮ ਜ਼ਰੂਰ ਕਰਨਾ ਸੀ। ਓਕੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ ਜੀ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ, ਰੇ ਨਰ ਨਾਵ ਚੌੜ ਕਰ ਬੋੜੀ, ਹਰਸਿਓ ਤੋੜ ਵਿਖਿਆ ਸੰਗ ਜੋੜੀ, ਸੁਰ ਨਰ ਦਾਦੇ ਲਾਗੀ ਆਗ, ਨਿਕਟ ਨੀਰ ਪਸ ਪੀਵਸ ਨਾ ਝਾਗ, ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ ਜੀ। ਹੁਣ ਕਬੀਰ ਸਾਹਿਬ ਨੇ ਇਸ ਸ਼ਬਦ 'ਚ ਜਿਹੜੀ ਬੜੀ ਖੂਬਸੂਰਤ ਗੱਲ ਮੈਨੂੰ ਲੱਗੀ, ਬਹੁਤ ਵਾਰੀ ਅਸੀਂ ਦੇਵਤਿਆਂ ਨੂੰ ਬੜਾ ਉੱਚਾ ਕਹਿੰਦੇ ਜੀ ਦੇਵਤਾ ਹੈ। ਵੈਸੇ ਹਾਲਾਂ ਮੈਂ ਕਈ ਵਾਰ ਅੱਗੇ ਵੀ ਸ਼ਾਇਦ ਕੋਟ ਕੀਤਾ ਹੈ ਕਿ ਗੁਰੂ ਸਾਹਿਬ ਨੇ ਇੱਕ ਥਾਂ ਕਿਹਾ ਕਿ ਜਿਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇ। ਜਿਹੜੇ ਦੇਵਤੇ ਨੇ ਉਹ ਕੋਈ ਸਾਡੇ ਤੋਂ ਵੱਡੇ ਨਹੀਂ ਹੈਗੇ, ਉੱਚੇ ਵੀ ਨਹੀਂ ਹੈਗੇ। ਕਬੀਰ ਸਾਹਿਬ ਦਾ ਕਹਿੰਦੇ ਨੇ ਉਹ ਵੀ ਉਸੇ ਹੀ ਅੱਗ 'ਚ ਸੜ ਰਹੇ ਨੇ ਜਿਹਦੇ 'ਚ ਬਿਖ ਦੇ ਵਿੱਚ, ਕਰਪਸ਼ਨ ਦੇ ਵਿੱਚ, ਵਿਕਾਰਾਂ ਦੇ ਵਿੱਚ ਜਿਹੜੇ ਲੁੱਝੇ ਹੋਏ ਲੋਕ ਨੇ ਉਹ ਸੜ ਰਹੇ ਨੇ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਦੇਵਤੇ ਵੀ ਉਹ ਚਾਹੁੰਦੇ ਨੇ ਕਿ ਉਹ ਇਨਸਾਨ ਬਣ ਜਾਣ, ਔਰ ਇਹ ਦੇਹ ਇੰਨੀ ਕੀਮਤੀ ਹੈ ਕਿ ਇਹਨੂੰ ਰੱਬ ਦੀ ਸੇਵਾ ਦੇ ਵਿੱਚ ਲਾਣਾ। ਸੋ ਕਬੀਰ ਸਾਹਿਬ ਫਰਮਾਉਂਦੇ ਨੇ ਵਿਖਿਆ ਵਿਆਪਿਆ ਸਗਲ ਸੰਸਾਰ, ਕਿ ਬਿਖ ਜ਼ਹਿਰ ਤੋਂ ਆਇਆ, ਵਿਕਾਰਾਂ ਦਾ ਜ਼ਹਿਰ ਹੈ, ਕਰਪਸ਼ਨ ਤਾਂ ਮੈਂਟਲ ਹੁੰਦੀ ਹੈ, ਉਹਨਾਂ ਦੇ ਵਿੱਚ ਸਾਰਾ ਸੰਸਾਰ ਫਸਿਆ ਹੋਇਆ ਹੈ। ਵਿਖਿਆ ਲੈ ਡੂਬੀ ਪਰਵਾਰ, ਅਸੀਂ ਉਸ ਝੂਠ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਜਿਉਂਦੇ ਹਾਂ ਤੇ ਫਿਰ ਜਿਵੇਂ ਉਹ ਅਸੀਂ ਪੜ੍ਹਦੇ ਹਾਂ ਕਿ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਬਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਹੁਣ ਜਦੋਂ ਕੂੜ ਦੇ ਉੱਤੇ ਅਸੀਂ ਸਹਾਰਾ ਲਾਂਗੇ ਤੇ ਆਪਣਾ ਫਿਰ ਟੱਬਰ ਵੀ ਪੂਰੇ ਦਾ ਪੂਰਾ ਪੂਰ ਵੀ ਉਹਦੇ ਨਾਲ ਹੀ ਅਸੀਂ ਡੋਬ ਦਿੰਦੇ। ਤੇ ਇੱਥੇ ਵਿਖਿਆ ਲੈ ਡੂਬੀ ਪਰਿਵਾਰ, ਰੇ ਨਰ ਨਾਵ ਚੌੜ ਕਰ ਬੋੜੀ। ਉਹ ਬੰਦੇ ਤੂੰ ਕਿਉਂ ਉਸ ਬੇੜੀ ਨੂੰ ਹੀ ਡੋਬ ਰਿਹਾ ਜਿਸ ਦੇ ਉੱਤੇ ਤੂੰ ਸਵਾਰ ਹੈ ਜੀ। ਹਰਸਿਓ ਤੋੜ ਵਿਖਿਆ ਸੰਗ ਜੋੜੀ, ਤੂੰ ਕਿਵੇਂ ਡੋਬ ਰਿਹਾ ਬੇੜੀ ਨੂੰ ਕਿ ਰੱਬ ਨਾਲ ਜੁੜਨ ਦੀ ਥਾਂ ਤੇ ਤੂੰ ਵਿਸ਼ਿਆਂ ਦੇ ਨਾਲ, ਵਿਕਾਰਾਂ ਦੇ ਨਾਲ, ਲਾਲਚ ਦੇ ਵਿੱਚ ਆਪਣੀ ਪ੍ਰੀਤ ਲਾਈ ਹੋਈ ਹੈ। ਸੁਰ ਨਰ ਦਾਦੇ ਲਾਗੀ ਆਗ। ਹੁਣ ਕਬੀਰ ਸਾਹਿਬ ਕਹਿੰਦੇ ਨੇ ਸੁਰ ਦੇਵਤੇ ਵੀ ਤੇ ਨਰ ਬੰਦੇ ਵੀ ਉਹ ਸਾਰੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਹੇ ਨੇ। ਨਿਕਟ ਨੀਰ ਪਸ ਪੀਵਸ ਨਾ ਝਾਗ। ਹੁਣ ਜਿਹੜੀ ਅੱਗ ਲੱਗੀ ਹੋਈ ਹੈ ਅੰਦਰ ਵਿਸ਼ਿਆਂ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਲੋਭ ਦੀ, ਹਉਮੈ ਦੀ, ਅੱਗ ਨੂੰ ਤਾਂ ਪਾਣੀ ਬੁਝਾ ਸਕਦਾ ਵੀ ਉਸ ਨੂੰ ਬੁਝਾਉਣ ਵਾਲਾ ਪਾਣੀ ਵੀ ਨਾਲ ਪਿਆ,
ਪਰ ਉਸ ਨੀਰ ਨੂੰ ਕੋਈ ਲੈਣ ਦੀ, ਕੋਈ ਕੋਸ਼ਿਸ਼ ਕਰਨ ਦੀ, ਉਸ ਨੂੰ ਅੱਗ ਬੁਝਾਉਣ ਦੇ ਲਈ ਕੋਈ ਇਸਤੇਮਾਲ ਨਹੀਂ ਕਰਦਾ। ਔਰ ਕੀ ਹੈ ਉਹ ਨੀਰ? ਪਾਣੀ ਕਿਹੜਾ ਹੈ ਜਿਹੜੀ ਕਿ ਇਸ ਬਿਖ ਦੀ ਅੱਗ ਨੂੰ ਬੁਝਾ ਸਕਦਾ? ਚੇਤਤ ਚੇਤਤ ਨਿਕਸਿਓ ਨੀਰ, ਕਿ ਜੇ ਉਸ ਰੱਬ ਨੂੰ ਲਗਾਤਾਰਤਾ ਦੇ ਨਾਲ ਯਾਦ ਕਰੀਏ ਤੇ ਫਿਰ ਉਸ ਯਾਦ ਚੋਂ ਪ੍ਰਭੂ ਪਿਆਰ ਦਾ ਪਾਣੀ ਜਿਹੜਾ ਹੈ ਉਹ ਇੱਕ ਨਿਰਮਲ ਚਸ਼ਮੇ ਦੀ ਤਰ੍ਹਾਂ ਫੁੱਟਦਾ। ਤੇ ਜਦੋਂ ਉਹ ਫੁੱਟਦਾ, ਸੋ ਜਲ ਨਿਰਮਲ ਕਥਤ ਕਬੀਰ, ਕਿ ਇਹ ਜਿਹੜਾ ਜਲ ਹੈ ਜਿਹੜਾ ਰੱਬ ਦੇ ਪਿਆਰ ਦਾ ਹੈ ਉਹ ਨਿਰਮਲ ਹੈ। ਔਰ ਇਹ ਜਿਹੜਾ ਜਲ ਹੈ ਇਹ ਫਿਰ ਉਸ ਅੱਗ ਨੂੰ ਬੁਝਾ ਦਿੰਦਾ ਹੈ। ਔਰ ਫਿਰ ਉਹ ਅਵਸਥਾ ਹੁੰਦੀ ਹੈ ਕਿ ਭਾਈ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਜੀ ਕਿ ਵੀ ਹੁਣ ਰੱਬ ਜਿਹੜਾ ਉਹ ਪਿੱਛੇ ਆਵਾਜ਼ਾਂ ਮਾਰਦਾ ਕਿ ਆ ਕਬੀਰ ਕਿੱਥੇ ਹੈ, ਤੂੰ ਕਿੱਥੇ ਹੈ। ਸੋ ਇਹ ਪਿਆਰ ਦੀ ਖੇਡ ਹੈ। ਤੇ ਪਰ ਅਸੀਂ ਉਸ ਤ੍ਰਿਸ਼ਨਾ ਦੀ ਅੱਗ 'ਚ ਹੀ ਸੜਨਾ ਸਿੱਖਿਆ ਹੋਇਆ, ਉਸੇ 'ਚ ਹੀ ਜਿਹੜਾ ਉਹ ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੂਆ, ਹੌਂ ਵਿੱਚ ਸਚਿਆਰ ਕੁੜਿਆਰ, ਉਹ ਸਾਰਾ ਅਸੀਂ ਹਉਮੈ ਦੇ ਵਿੱਚ ਹੀ ਜਿਹੜੇ ਨੇ ਉਹ ਡਿਫਾਈਨ ਕਰਦੇ ਆ ਕਿ ਸੱਚਾ ਕੌਣ ਹੈ, ਕੂੜਾ ਕੌਣ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਆ ਗਿਆ ਦੋ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।